ਬਾਹਰ ਫਿਰ ਰਹੇ ਹੋ ਕਿ ਖਰੀਦ ਰਹੇ ਹੋ? ਕੁਝ ਚੀਜ਼ਾਂ ਲੈਣੀਆਂ ਸਨ ਜ਼ਰੂਰੀ ਘਰ ਵਾਸਤੇ, ਫੈਮਿਲੀ ਦੇ ਨਾਲ ਨਿਕਲੇ ਆ। ਅੱਛਾ, ਹਾਂਜੀ, ਤੇ ਬਾਜ਼ਾਰ ਹੋਣ ਤੇ ਆਉਣ ਦਾ ਕੋਈ ਜਵਾਬ ਬਣਦਾ ਨਹੀਂ ਜੇ ਹੈ, ਕੀ ਵਜ੍ਹਾ? ਮਹਿੰਗਾਈ ਦੀ ਕਿਉਂਕਿ ਵਜ੍ਹਾ ਤੋਂ? ਮਹਿੰਗਾਈ ਨਹੀਂ ਹੈ, ਕਾਰੋਬਾਰ ਹਾਲਾਤ ਹੀ ਕੋਈ ਡਿਸਟਰਬ ਕੀਤੇ ਨੇ ਸਾਨੂੰ ਬਹੁਤ ਜ਼ਿਆਦਾ। ਅੱਛਾ ਹਾਂਜੀ, ਉਹਦੀ ਵਜ੍ਹਾ ਹੈ ਕਿ ਸਾਡਾ ਬੇਸਿਕਲੀ ਆਰਟਿਸਟ ਹਾਂ, ਕਵਾਲ ਹਾਂ, ਅੱਛਾ। ਤੇ ਅਗਰ ਕਵਾਲੀ ਅਸੀਂ ਕਰਨ ਜਾਣਾ ਤੇ ਕਿਤੇ ਸਾਊਂਡ ਸਿਸਟਮ ਲੱਗਣਾ ਤੇ ਕਵਾਲੀ ਹੋਣੀ ਹੈ। ਅਗਰ ਸਾਊਂਡ ਸਿਸਟਮ ਨਹੀਂ ਲੱਗਣਾ ਤੇ ਕਵਾਲੀ ਨਹੀਂ ਹੋਣੀ, ਸਾਊਂਡ ਸਿਸਟਮ ਕਿਉਂਕਿ ਉਹ ਸਾਊਂਡ ਸਿਸਟਮ ਤੇ ਪਾਬੰਦੀ ਬੜੀ ਜਿਹੀ ਲੱਗ ਗਈ ਹੈ। ਉਹ ਅਗਰ ਅਸੀਂ ਕਿਸੇ ਪਾਰਟੀ ਸਾਨੂੰ ਕੋਈ ਅਰੇਂਜ ਕਰਦੀ ਹੈ ਤੇ ਅਸੀਂ ਉੱਥੇ ਕਵਾਲੀ ਕਰਨੀ ਹੈ ਤੇ ਕੋਈ ਬੱਚਿਆਂ ਦਾ ਰਿਜ਼ਕ ਕਮਾਉਣਾ ਹੈ। ਅਗਰ ਉਹ ਬੱਚਿਆਂ ਦਾ ਰਿਜ਼ਕ ਨਹੀਂ ਸਾਨੂੰ ਲੱਭਣਾ ਤੇ ਸਾਨੂੰ ਕਵਾਲੀ ਕਰਨ ਦਾ ਫਾਇਦਾ ਕੀ? ਮੈਂ ਵਜ਼ੀਰ ਆਲਾ ਮਰੀਮ ਨਵਾਜ਼ ਅੱਗੇ ਬੜੀ ਘੁੱਟ ਕੇ ਰਿਕੁਐਸਟ ਹੈ ਕਿ ਉਹਨਾਂ ਦੀ ਮਿਹਰਬਾਨੀ ਕਿ ਸਾਡਾ ਜਿਹੜਾ 15 ਬੰਦਿਆਂ ਦਾ ਰਿਜ਼ਕ ਮਰਦਾ ਨਾ ਪਿਆ ਕਵਾਲੀ ਦੀ ਵਜ੍ਹਾ ਤੋਂ। ਅਗਰ ਅਸੀਂ ਕਵਾਲੀ ਕਰਨ ਜਾਂਦੇ ਸਾਡੇ ਨਾਲ 15 ਬੰਦਿਆਂ ਦਾ ਗਰੁੱਪ ਹੁੰਦਾ ਹੈ, ਅਗਰ ਉਹ ਗਰੁੱਪ ਜਾਏਗਾ ਕੋਈ ਬੱਚਿਆਂ ਦਾ ਰਿਜ਼ਕ ਲਿਆਏਗਾ। ਅਗਰ ਵਜ਼ੀਰ ਆਲਾ ਸਾਹਿਬਾ ਅੱਗੇ ਇੱਕੋ ਰਿਕੁਐਸਟ ਹੈ ਕਿ ਮਿਹਰਬਾਨੀ ਇਹ ਸਾਡੀ ਜਿਹੜੀ ਪਾਬੰਦੀ ਹੈ ਹਟਾਈ ਜਾਏ ਡੀਜੇ ਦੀ, ਉਹਦੀ ਵਜ੍ਹਾ ਤੋਂ ਸਾਡੇ ਬੱਚਿਆਂ ਦਾ ਰਿਜ਼ਕ ਮਾਰਦਾ ਪਿਆ ਤੇ ਅਸੀਂ ਬਿਲਕੁਲ ਬੇਰੋਜ਼ਗਾਰ ਹਾਂ। ਇਹਦੀ ਵਜ੍ਹਾ ਇਹ ਹੀ ਹੈ ਕਿ ਪਾਬੰਦੀ ਹਟੇਗੀ, ਅਸੀਂ ਕਵਾਲੀ ਕਰਾਂਗੇ, ਕਿਸੇ ਨੂੰ ਕੁਝ ਸੁਣਾਵਾਂਗੇ ਤੇ ਸਾਨੂੰ ਕੁਝ ਬੱਚਿਆਂ ਦਾ ਲੰਗਰ ਲੱਭੇਗਾ। ਅੱਛਾ ਸਰ, ਕੋ ਦੋ ਬੋਲ ਸੁਣਾ ਵੀ ਦਿੰਦੇ ਹੋ? उनके अंदाज़ करम उन पे वो आना दिल का, उनके अंदाज़ करम उन पे वो आना दिल का, हाय वो वो बात वो ज़माना दिल का, दिल लगी दिल की लगी बन के मिटा देती है, देखते रह गए हम हाथ से जाना दिल का, उनके अंदाज़ करम उन पे वो आना दिल का। अच्छा, ये बार बार यही रिक्वेस्ट है वज़ीर आला के आगे कि मरीम नवाज साहिबा मेहरबानी करके हमारे बच्चों का रिज़्क जो है ना वो हमसे ना छीने, मेहरबानी। ये डीजे वाली जो पाबंदी रिक्वेस्ट पहुंच भी गई है मेरे ख्याल वज़ीर आला, मेहरबानी वो और पहुंचनी दूसरा चाहिए। ਅਸੀਂ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ ਕਿ ਜਿਹੜੇ ਆਰਟਿਸਟ ਹੁੰਦੇ ਨੇ ਨਾ, ਇੱਕ ਹਸਾਸ ਤਬਕਾ ਸਾਰੀ ਮਾਸ਼ਰੇ ਦਾ। ਹਕੀਕਤ ਬਾਤ यही है कि ਬੱਚਿਆਂ ਦਾ ਰਿਜ਼ਕ ਜਿਹੜਾ ਨਾ ਉਹ ਕਵਾਲੀ ਦੇ ਜ਼ਰੀਏ ਹੀ ਕਮਾਇਆ ਜਾ ਰਿਹਾ ਤੇ ਉਹਦੇ ਜ਼ਰੀਏ ਹੀ ਅਸੀਂ ਕਮਾਉਂਦੇ ਆ। ਸਾਡਾ ਇਸ ਤੋਂ ਇਲਾਵਾ ਕੋਈ ਆਸਰਾ ਨਹੀਂ ਹੈ। ਠੀਕ ਹੈ, ਮਾਸ਼ਾਅੱਲਾ ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਬੜੀ ਹੈ। ਮਿਹਰਬਾਨੀ। ਬਾਕੀ ਤੁਹਾਡੀ ਮਿਹਰਬਾਨੀ ਹੈ ਕਿ ਇਹ ਵਜ਼ੀਰ ਆਲਾ ਕੇ ਹੱਥ ਜੋੜ ਕੇ ਰਿਕੁਐਸਟ ਹੈ, ਮਿਹਰਬਾਨੀ ਤੁਹਾਡੀ ਕਿ ਸਾਡੀ ਅਰਜ਼ ਸੁਣੋ, ਮਿਹਰਬਾਨੀ, ਬਸ ਇਹਨਾਂ ਕੋ ਕਮਾਓ। ਪੰਜਾਬੀ ਸਾਡੀ ਆਪਣੀ ਜ਼ੁਬਾਨ ਹੈ, ਲੋਕ ਕਿਉਂ ਮਤਲਬ ਪੰਜਾਬੀ ਤੋਂ ਪਿੱਛੇ ਨਹੀਂ ਹਟ ਗਏ? ਸਾਡੀ ਇਹ ਪਹਿਚਾਨ ਹੈ, ਸਾਡੀ ਸਕਾਫਤ ਹੈ, ਸਾਡੇ ਸ਼ੁਆਰਾ, ਸਾਡੇ ਬੜੇ ਵੱਡੇ ਲੋਕ ਫਨਕਾਰ ਜਿਹੜੇ ਨੇ ਉਹ ਪੰਜਾਬੀ ਨੂੰ ਪ੍ਰਮੋਟ ਕਰਦੇ ਰਹੇ ਨੇ। ਲੇਕਿਨ ਅੱਜ ਸਾਨੂੰ ਬੁਖਾਰ ਚੜ ਗਿਆ ਕਿ ਅਸੀਂ ਹੋਰ ਸਾਨੂੰ ਮਾਡਰਨ ਜਦੀਦ ਲੇਟੈਸਟ ਮਾਹੌਲ 'ਚ ਅਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਸਾਡੀ ਬਕਾ ਹੈ ਨਾ, ਸਾਡੀ ਪੰਜਾਬੀ ਸਾਡੀ ਮਾਂ ਬੋਲੀ ਹੈ। ਮਾਂ ਬੋਲੀ ਜਾਂਦੀ ਹੈ। ਦੂਰ ਤੱਕ ਅਸੀਂ, ਮੈਂ ਬਾਹਰ ਵੀ ਰਹਿੰਦਾ, ਮੈਨੂੰ ਇਤਫਾਕ ਹੋਇਆ ਅੱਛਾ, ਤੇ ਉੱਥੇ ਅਸੀਂ ਇਸ ਗੱਲ ਲਈ ਬੜਾ ਫਖਰ ਮਹਿਸੂਸ ਕਰਦੇ ਹਾਂ। ਅਸੀਂ ਪੰਜਾਬੀ ਹਾਂ। ਅਸੀਂ ਪੰਜਾਬੀ ਸਾਡੇ ਨਾਲ ਬੈਠੇ ਹੁੰਦੇ ਹਨ, ਇੰਡੀਆ ਦੇ ਸਿੱਖ ਬੈਠੇ ਹੁੰਦੇ ਹਨ। ਉਹ ਫਿਰ ਸੁਣਾਓ ਜਨਾਬ ਤੁਹਾਡਾ ਕੀ ਹਾਲ ਹੈ ਜੀ, ਤੁਸੀਂ ਠੀਕ ਹੋ ਜੀ, ਤੇ ਉਹ ਤੁਹਾਡਾ ਫਲਾਣਾ ਡਰਾਮਾ ਜਨਾਬ ਬਹੁਤ ਅੱਛਾ। ਸਿੱਖਾਂ ਨੇ ਆਪਣਾ ਕਲਚਰ ਵੈਸੇ ਬਚਾਇਆ ਹੈ, ਉਹਨਾਂ ਸਰ ਜੀ ਬਚਾਇਆ, ਵੀ ਉਵੇਂ ਬੜਾ ਉਹਨਾਂ ਪਿਆਰ ਰੱਖਿਆ ਔਰ ਉਹ ਕਦੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਲੇਕਿਨ ਸਰ ਜੀ ਇਹ ਵੇ ਕਿ ਜਿਹੜੀਆਂ ਕੌਮਾਂ ਆਪਣੇ ਕਲਚਰ ਤੋਂ, ਆਪਣੀ ਸਕਾਫਤ ਤੋਂ, ਮਾਹੌਲ ਤੋਂ ਹਟ ਜਾਂਦੀਆਂ ਨੇ, ਉਹ ਪੰਜਾਬੀ ਉਹ ਕਹਿੰਦੇ ਨੇ ਮਿਸਾਲ ਹੈ ਕਵਾ ਚਲਾ ਹੰਸ ਕੀ ਚਾਲ, ਆਪਣੀ ਵੀ ਭੁੱਲ ਗਿਆ, ਦਰਮਿਆਨ ਵਿੱਚ ਮੁਲਕ ਹੋ ਗਿਆ। ਅੱਛਾ ਸਰ, ਤੁਹਾਡਾ ਅੰਡਰ ਸਕੂਲ ਹੈ, ਤੁਸੀਂ ਆਪਣੇ ਸਕੂਲ ਵੀ ਤਾਂ ਕਹਿੰਦੇ ਹੋ ਕਿ ਬੇਟਾ ਇੱਥੇ ਤੁਸੀਂ ਪੰਜਾਬੀ ਨਹੀਂ ਬੋਲਦੇ। ਸਰ ਇਹ ਦੇਖੋ ਬਾਤ ਹੈ ਵੇ, ਜਿਹੜਾ ਮਾਹੌਲ ਹੋਵੇ ਉਹਦੇ ਮੁਤਾਬਕ ਕਲਚਰ ਨੂੰ ਅਡਾਪਟ ਕਰਨਾ ਪੈਂਦਾ, ਸਾਡੀ ਮਜਬੂਰੀ ਹੈ। ਲੇਕਿਨ ਅਸੀਂ ਉਹਦੇ ਨਾਲ ਅਸੀਂ ਬੱਚਿਆਂ ਨੂੰ ਇਹ ਵੀ ਦੱਸਦੇ ਹਾਂ ਕਿ ਬੇਟਾ ਇਹ ਸਾਡੀ ਬੁਨਿਆਦ ਹੈ, ਸਾਡੀ ਪਹਿਚਾਣ ਹੈ, ਸਾਡੀ ਪਹਿਚਾਣ ਹੈ, ਸਾਡੀ ਬਕਾ ਹੈ, ਇੱਥੋਂ ਹੀ ਚੱਲੇ ਆ, ਇੱਥੇ ਹੀ ਰਹਿਣਾ ਹੈ। ਲੇਕਿਨ ਜ਼ਾਹਿਰ ਹੈ ਸਰ ਜੀ ਫਿਰ ਮਾਹੌਲ ਦੇ ਵਿੱਚ ਵੇਖਣਾ ਤਾਂ ਪੈ ਕਰਨਾ ਐਡਜਸਟ ਕਰਨਾ ਪੈਂਦਾ ਹੈ। ਅੱਛਾ ਸਰ, ਗੁਜਰਾਂਵਾਲਾ ਦੇ ਮੁਕਾਮੀ ਮਸਾਇਲ ਕੀ? ਸਰ ਜੀ ਬੇਸਿਕ ਬੁਨਿਆਦੀ ਬਾਤ ਜਿਹੜੀ ਹੈ ਇੱਥੇ ਬੰਦੇ ਦੀ ਕੁਵਤ ਖਰੀਦ ਖਤਮ ਹੋ ਗਈ। ਮਾਹੌਲ ਇੰਨਾ ਯਾਨੀ ਟਫ ਹੈ, ਬੰਦਾ ਖੁਸ਼ੀ ਕਰ ਰਿਹਾ, ਉਹਦੀ ਬੜੀ ਕੋਸ਼ਿਸ਼ ਹੈ ਕਿ ਮੈਂ ਆਪਣੇ ਬੱਚਿਆਂ ਵਾਸਤੇ, ਮੈਂ ਆਪਣੇ ਵਾਸਤੇ ਉਹਨਾਂ ਨੂੰ ਅੱਛੇ ਮਾਹੌਲ ਮੁਹੱਈਆ ਕਰ ਸਕਾਂ। ਲੇਕਿਨ ਸਰ ਜੀ ਤੁਹਾਨੂੰ ਪਤਾ ਮਾਹੌਲ ਬੜਾ ਜਿਹੜਾ ਮਹਿੰਗਾਈ ਦੀ ਵਜ੍ਹਾ ਤੋਂ ਕੁਛ ਵੀ ਮੁਮਕਿਨ ਨਹੀਂ, ਉਹਦੇ ਵਾਸਤੇ ਬੜੇ ਮਸਾਇਲ ਨੇ, ਮੁਸ਼ਕਿਲਾਂ ਇੰਨੀਆਂ ਪਈਆਂ ਕਿ ਆਸਾਨ ਹੋ ਗਈਆਂ। ਤੇ ਉਹ ਫਿਰ ਉਹਨੂੰ ਕੋਈ ਮੁਸ਼ਕਿਲ ਨਹੀਂ ਲੱਗਦੀ।
तो इस वाले सूरत हाल है ਸਰ ਇਹਦੇ ਵਿੱਚ ਅੱਗੇ ਤੁਹਾਨੂੰ ਕੋਈ ਬਿਹਤਰੀ ਨਜ਼ਰ ਆਉਂਦੀ ਤਾਂ ਪਤਾ ਹੈ ਤਾਂ ਕੋਈ ਮਕਾਨ ਨਜ਼ਰ ਨਹੀਂ ਆਉਂਦਾ ਲੇਕਿਨ ਅੱਲਾਹ ਤਾਲਾ ਦੀ ਰਾਤ ਅਸੀਂ ਉਹਦੇ ਕਰਮ ਦਾ ਯੂਜ਼ ਨਹੀਂ ਹੋ ਸਕਦੇ ਅਗਰ ਕੋਈ ਮਸ਼ਵਰਾ ਦੇਣਾ ਚਾਹੇ ਹੁਕੂਮਤ ਨੂੰ ਕਿ ਪਾਇਨ ਇਹ ਵਾਲਾ ਕੰਮ ਕਰੋ ਕਿ ਸ਼ਾਇਦ ਹਾਲਾਤ ਕੋਈ ਬਿਹਤਰ ਹੋ ਜਾਣ। ਦੇਖੋ ਸਰ ਮੈਂ ਅਰਜ਼ ਕਰਨਾ ਕਿ ਜਿਹੜੇ ਸਾਡੇ ਹੁਕਮਾਨ ਨੇ ਜਾਂ ਸਾਡੇ ਕਰਤਾ ਧਰਤਾ ਜਿਹੜੇ ਲੋਕ ਨੇ ਉਹ ਇਸ ਕੌਮ ਦੇ ਹਵਾਲੇ ਨਾਲ ਉਹਨਾਂ ਵਾਸਤੇ ਬੜਾ ਇੱਕ ਇਹ ਅਹਿਮ ਪਹਿਲੂ ਹੈ ਕਿ ਉਸ ਕੌਮ ਦਾ ਖਿਆਲ ਰੱਖਣ ਉਹਨਾਂ ਦੇ ਮਸਾਇਲ ਨੂੰ ਸਮਝਣ ਹਾਲਾਤ ਵਾਕਿਆਤ ਨੂੰ ਸਮਝਣ ਉਹਨਾਂ ਵਾਸਤੇ ਕੁਝ ਅੱਛਾ ਕਰਨ ਤਾਂ ਕਿ ਲੋਕ ਅੱਛੇ ਲਫ਼ਜ਼ਾਂ ਨਾਲ ਯਾਦ ਕਰਨ।